ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਪੰਜਾਬ ਅਤੇ ਭਾਰਤ ਦੀਆਂ ਕੁਛ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾ ਕੇ ਰੱਖਦੇ ਹਾਂ। ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ ਮਿੰਟੂ ਜੀ, ਵੀ ਆਦਰਸ਼ ਸੁਸਾਇਟੀ ਦੇ ਸੁਪਰੀਮ ਕੋਰਟ ਹੋਈ ਸਖਤ, ਕਿਹਾ ਕਬਜ਼ਾ ਦੇ ਦਿਓ ਨਹੀਂ ਤਾਂ ਤੋੜ ਦਿਆਂਗੇ। ਆਦਰਸ਼ ਸੁਸਾਇਟੀ ਘੁਟਾਲਾ ਆ ਜਿਹੜਾ, ਉਹ ਸਾਰਿਆਂ ਨੂੰ ਪਤਾ ਹੋਣਾ ਵਾ ਕਿ ਇਹਦਾ ਮੰਤਵ ਇਹ ਸੀ ਕਿ ਜਿਹੜੀ ਜੰਗ ਹੋਈ ਸੀ ਕਾਰਗਿਲ ਦੇ ਵਿੱਚ, ਉਹਦੇ ਵਿੱਚ ਜਿਹੜੇ ਮਾਰੇ ਗਏ ਸਨ ਆਰਮੀ ਦੇ ਲੋਕ, ਉਹਨਾਂ ਦੇ ਜਿਹੜੇ ਪ੍ਰਭਾਵਿਤ ਪਰਿਵਾਰ ਸਨ, ਉਹਨਾਂ ਲਈ ਇਹ ਬਣਾਈ ਗਈ ਸੀਗੀ, ਜਿਹਦੇ ਵਿੱਚ 31 ਮੰਜ਼ਲਾ ਇਮਾਰਤ ਖੜੀ ਕੀਤੀ ਗਈ। ਉਹਦੇ 'ਚ 104 ਫਲੈਟ ਬਣਾਏ ਗਏ। ਉਹਦਾ ਮਸਲਾ ਇਹ ਨਿਕਲਿਆ ਕਿ 2010 ਦੇ ਵਿੱਚ ਕਿਸੇ ਸੱਜਣ ਨੇ RTI ਪਾ ਲਈ। ਉਹਨੂੰ ਪਤਾ ਲੱਗਿਆ ਕਿ ਜਿਹੜੇ ਕਦੇ ਕਾਰਗਿਲ ਗਏ ਵੀ ਨਹੀਂ ਸਨ, ਜਿਨ੍ਹਾਂ ਨੇ ਕਦੇ ਵੇਖਿਆ ਵੀ ਨਹੀਂ, ਉਹ ਵੀ ਕਾਰਗਿਲ ਦੇ ਜਾਂ ਤੇ ਸ਼ਹੀਦ ਬਣ ਗਏ ਤੇ ਜਾਂ ਸ਼ਹੀਦਾਂ ਦੇ ਪਰਿਵਾਰ ਬਣ ਗਏ। ਫਿਰ ਇੱਕ ਲੰਮਾ ਚੌੜਾ ਬੇਨਕਾਬ ਹੋਇਆ ਘੁਟਾਲਾ, ਜਿਹਦੇ 'ਚ ਫੌਜ ਦੇ ਬੜੇ ਵੱਡੇ ਅਫਸਰ ਸਨ 4, ਤੇ ਇਹਦੇ 'ਚ ਇਨਵੈਸਟੀਗੇਸ਼ਨ 'ਚ ਮੁੱਖ ਮੰਤਰੀ ਡਿੱਕੇ ਆ ਗਏ, ਕੋਈ ਸਾਬਕਾ ਸੀ, ਮੌਜੂਦਾ ਜਿਹੜਾ ਸੀ ਉਦੋਂ ਅਸ਼ੋਕ ਚੌਹਾਨ, ਉਹਨੂੰ ਅਸਤੀਫਾ ਦੇਣਾ ਪਿਆ ਸੀ। ਫਿਰ ਇਹ ਮਸਲਾ ਹਾਈ ਕੋਰਟ ਦੇ ਵਿੱਚ ਚਲੇ ਗਿਆ। ਹਾਈ ਕੋਰਟ ਨੇ ਇੱਕ ਵਾਰੀ ਇਹਨੂੰ ਢਾਉਣ ਦਾ ਵੀ ਹੁਕਮ ਦੇ ਦਿੱਤਾ ਸੀ। ਬਾਅਦ ਦੇ ਵਿੱਚ ਸੁਪਰੀਮ ਕੋਰਟ ਚਲੇ ਗਈ ਗੱਲ। ਸੁਪਰੀਮ ਕੋਰਟ ਨੇ ਪਹਿਲੀ ਕਾਫੀ ਸੁਣਵਾਈਆਂ ਤੋਂ ਬਾਅਦ ਪਹਿਲੀ ਜਿਹੜੀ ਇਸ ਤੋਂ ਪਹਿਲੀ ਸੁਣਵਾਈ ਸੀ, ਉਦੋਂ ਵੀ ਕਿਹਾ ਸੀਗਾ ਕਿ ਇਹ ਕੇਂਦਰ ਦੇ ਹਵਾਲੇ ਹੋ ਜਾਣੀ ਚਾਹੀਦੀ ਹੈ, ਕਿਉਂਕਿ ਇਹਦੇ 'ਚ ਰੱਜ ਕੇ ਬੇਨੀਮੀਆਂ, ਰੱਜ ਕੇ ਧਾਂਦਲੀਆਂ ਹੋਈਆਂ ਨੇ। ਹੁਣ ਮਸਲਾ ਕੀ ਹੈ ਜੀ? ਮਸਲਾ ਇਹ ਹੈ ਕਿ ਇਹਦੇ 'ਚ ਜਿਹੜੇ 93 ਫਲੈਟ ਆ, ਲੋਕਾਂ ਨੇ ਅੱਜ ਵੀ ਉਹਦੇ 'ਚ ਬੋਰੀ ਬਿਸਤਰਾ ਨਹੀਂ ਚੁੱਕਿਆ। ਯਾਨੀ ਸੁਪਰੀਮ ਕੋਰਟ, ਹਾਈ ਕੋਰਟ ਦੇ ਹੁਕਮਾਂ ਦੀ ਵਾਰ-ਵਾਰ ਉਲੰਘਣਾ ਹੋਈ ਜੀ। ਦਿੱਤੀ ਹੈ, ਚੇਤਾਵਨੀ ਦਿੱਤੀ ਹੈ ਕਿ ਜਾਂ ਤੇ ਆਪਦਾ ਟਿੰਡ ਫੋੜਾ ਚੁੱਕ ਲਓ ਭਾਈ, ਨਹੀਂ ਤੇ ਅਸੀਂ ਕੇਂਦਰ ਨੂੰ ਕਹਾਂਗੇ ਤਾਲੇ ਤੋੜ ਦਿਓ। ਤੋੜ ਕੇ ਜਿਹੜਾ ਇਹਨਾਂ ਦਾ ਸਮਾਨ ਆ ਬੇਸ਼ੱਕ ਨਾ ਸੁੱਟੋ, ਪਰ ਜਿਹੜਾ ਰੱਖ ਰਖਾਅ ਦਾ ਜਿਹੜਾ ਖਰਚਾ ਆਉਂਦਾ ਉਹ ਨੋਟਿਸ ਵਿੱਚ ਤੁਹਾਡੇ ਘਰੇ ਆ ਜਾਏਗਾ। ਹੁਣ ਹਿਲਜੁਲ ਤੇ ਹੋਈ ਹੈ। ਵੇਖੋ ਇਹ ਜਿਹੜਾ ਸਮਾਨ ਚੁੱਕਿਆ ਜਾਂਦਾ ਜਾਂ ਨਹੀਂ ਚੁੱਕਿਆ ਜਾਂਦਾ, ਇਹ ਤੇ ਹੁਣ ਸਮਾਂ ਦੱਸੇਗਾ ਕਿ ਸੁਪਰੀਮ ਕੋਰਟ ਦੀ ਐਡੀ ਜਿਹੜੀ ਫਿਟਕ ਪਈ ਹੈ ਕਿ ਇਹਨਾਂ ਤੇ ਅਸਰ ਕਰਦੀ ਹੈ ਜਾਂ ਨਹੀਂ ਕਰਦੀ। ਪਰ ਇੱਕ ਚੀਜ਼ ਇਹਦੇ ਵਿੱਚ ਬੜੀ ਦਿਲਚਸਪ ਆ ਕਿ ਇਹਦੇ 'ਚ 4 ਤੇ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਸਨ ਸੂਬੇ ਦੇ, ਜਿਹਦੇ 'ਚੋਂ ਇੱਕ ਵਿਲਾਸ ਰਾਓ ਦੇਸ਼ਮੁਖ ਸੀ, ਸੁਸ਼ੀਲ ਕੁਮਾਰ ਸ਼ਿੰਦੇ ਸੀ, ਅਸ਼ੋਕ ਚੌਹਾਨ, ਇਹ ਫਸੇ ਸਨ। 2 ਕਸਲ ਰੈਕ ਦੇ ਜਿਹੜੇ ਫੌਜ ਦੇ ਉਹ ਸਨ। ਇਹ ਕੁੱਲ 8 ਗ੍ਰਿਫਤਾਰੀਆਂ ਹੋਈਆਂ ਸਨ। ਤੇ ਤੁਸੀਂ ਸੱਚ ਜਾਣ ਕੇ ਹੈਰਾਨ ਰਹਿ ਜਾਓਗੇ, 8 ਦੇ ਵਿੱਚੋਂ 7 ਬੰਦੇ ਜਿਹੜੇ ਉਹ ਮਹਿਜ਼ 60 ਦਿਨਾਂ 'ਚ ਛੁੱਟ ਗਏ ਸਨ। ਉਹਦਾ ਕਾਰਨ ਇਹ ਰਿਹਾ ਕਿ ਪੁਲਿਸ ਨੇ ਮਿੱਥੇ ਸਮੇਂ ਦੇ ਵਿੱਚ ਚਲਾਨ ਹੀ ਨਹੀਂ ਪੇਸ਼ ਕੀਤਾ। ਸੋ ਇਹਦਾ ਗੜਬੜ ਝਾਲਾ ਤਗੜਾ ਸੀ ਕਿ ਪੁਲਿਸ ਵੀ ਵਿੱਚ ਹੀ ਸਭ ਕੁਛ ਦੇ ਮਲਾਈਆਂ ਖਾਣ ਵਾਲਿਆਂ ਦੇ ਵਿੱਚ ਤੇ ਸਾਰਿਆਂ ਦੇ ਵਿੱਚ ਇਹ ਨਾਲ ਹੀ ਰਲ ਗਏ। ਜੀ 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 ਜੀ। ਅਗਲੀ ਜੇ ਆਪਾਂ ਮਿੰਟੂ ਜੀ ਗੱਲਬਾਤ ਕਰੀਏ ਵੀ ਸੁੱਚਾ ਸਿੰਘ ਛੋਟੇਪੁਰ ਹੋਣਾ ਦਾ ਪੱਖ ਜਿਹੜਾ ਜੀ ਕਹਿੰਦੇ ਸੁਖਪਾਲ ਖਹਿਰਾ ਹੋਣਾ ਨੇ ਪੂਰਿਆ, ਤੇ ਨਾਲ ਹੀ ਉਹਨਾਂ ਨੇ ਇਹ ਸੁਝਾਅ ਦਿੱਤਾ ਵੀ ਪੰਜਾਬੀਆਂ ਨੂੰ ਪਾਰਟੀ ਦੇ ਵਿੱਚ ਵੱਧ ਅਧਿਕਾਰ ਦੇਣ। ਸੁਖਪਾਲ ਸਿੰਘ ਖਹਿਰਾ ਨਿਤਰਿਆ ਜੀ ਸੁੱਚਾ ਸਿੰਘ ਛੋਟੇਪੁਰ ਦੇ ਹੱਕ 'ਚ, ਤੇ ਨਿੱਤਰਦਾ ਵੀ ਕਿਉਂ ਨਾ। ਇੱਕ ਤੇ ਇਹਦੀ ਛਵੀ ਆ, ਇੱਕ ਅਕਸ ਆ ਸੁਖਪਾਲ ਖਹਿਰਾ ਦਾ ਕਿ ਇਹ ਹਮੇਸ਼ਾ ਇਹਨਾਂ ਦੇ ਉਲਟ ਕਰਨ ਵਾਲਾ ਬੰਦਾ ਹੈ। ਦੂਜੀ ਗੱਲ ਕਿ ਸੁਖਪਾਲ ਸਿੰਘ ਖਹਿਰਾ ਜਦੋਂ ਆਇਆ, ਠੀਕ ਹੈ ਕਿ ਪਹਿਲਾਂ ਤੇ ਇਹਨਾਂ ਦਾ ਦਿਲ ਜਿਹਾ ਨਹੀਂ ਮਿਲਿਆ, ਕਈ ਮੌਕੇ ਹੋਇਆ, ਪਰ ਬਾਅਦ ਦੇ ਵਿੱਚ ਕਾਫੀ ਨੇੜੇ ਇਹਨਾਂ ਦਾ ਹੋਣ ਜਾਣ ਦਾ ਸਾਰੇ ਕਹਿੰਦੇ ਸਨ ਕਿ ਵਿੱਚੋਂ ਠੀਕ ਹੈ ਇੱਕ ਵਾਰੀ ਹੋਈ ਹੈ, ਪਰ ਬਾਅਦ ਦੇ ਵਿੱਚ ਦੋਵਾਂ ਦੀ ਨੇੜਤਾ ਕਾਫੀ ਵੱਡੇ ਪੱਧਰ ਤੇ ਕਾਫੀ ਗੂੜੀ ਹੋ ਗਈ ਸੀ।
ਇਸ ਕਰਕੇ ਜਿਹੜਾ ਸੁਖਪਾਲ ਖਹਿਰਾ ਹੈ ਉਹ ਕੁਝ ਬੋਲਿਆ, ਹੱਕ 'ਚ ਬੋਲਿਆ, ਕਿਤੇ ਲੱਗਦਾ ਕਿ ਸਾਜ਼ਿਸ਼ ਹੋਈ ਹੈ। ਦੂਜਾ, ਉਹਨੇ ਵੀ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਆ ਕਿ ਜਿਹੜੀ ਪੰਜਾਬੀ ਲੀਡਰਸ਼ਿਪ ਆ ਉਹਨੂੰ ਥੋੜੇ ਜਿਹੇ ਵੱਧ ਅਧਿਕਾਰ ਦੇਣ ਦੀ ਜੀ ਜਿਹੜੇ ਦਿੱਲੀ ਦੇ ਟੀਮ ਵਾਲੇ ਆ ਉਹਨਾਂ ਨੇ ਆਪਦਾ ਕੰਮ ਕਰ ਦਿੱਤਾ, ਬਖੂਬੀ ਕੀਤਾ, ਸਾਰਾ ਢਾਂਚਾ ਉਹਨਾਂ ਨੇ ਸੈੱਟ ਕਰ ਦਿੱਤਾ ਤੇ ਹੁਣ ਵਾਰੀ ਸਾਡੀ ਹੈ। ਸਾਡਾ ਜਿਹੜਾ ਇੱਥੋਂ ਦਾ ਢਾਂਚਾ ਹੈ ਉਹ ਆਪੇ ਇਸ ਕਾਫਲੇ ਨੂੰ ਲੈ ਕੇ ਜਾਵੇ। ਇਸ ਤੋਂ ਬਾਅਦ ਅੱਜ ਸੁੱਚਾ ਸਿੰਘ ਛੋਟੇਪੁਰ ਆ ਜਿਹੜੇ ਉਸ ਧੜੇ ਨੇ ਵੀ ਕਾਫੀ ਗੁਰਦਾਸਪੁਰ ਦੇ ਵਿੱਚ ਤੇ ਉਹਨਾਂ ਨੇ ਵਾਹਵਾ ਇਹਨਾਂ ਦੇ ਹੋਰਡਿੰਗ ਤੋੜੇ ਆ, ਕੇਜਰੀਵਾਲ ਦੇ ਉੱਤੇ ਵੀ ਫੂਕੇ ਆ। ਉਸ ਤੋਂ ਬਾਅਦ ਹੁਣ ਜਿਹੜਾ ਇੱਕ ਨਵਾਂ ਇਸ ਮਾਮਲੇ ਦੇ ਵਿੱਚ ਖੁੱਲਿਆ ਪੇਜ ਉਹ ਇਹ ਹੈ ਕਿ ਸਟਿੰਗ ਆਪਰੇਸ਼ਨ ਵਾਲਾ ਸੱਜਣ ਹੈ ਜਿਹੜਾ ਉਹ ਹੁਣ ਸਾਹਮਣੇ ਲੈ ਆਂਦਾ ਮੀਡੀਆ ਨੇ। ਉਹ ਹੈ ਮਾਨਸੇ ਦਾ ਗੁਰਲਾਬ ਸਿੰਘ ਮਾਰ। ਕਿਸੇ ਸਮੇਂ ਇਹ ਵਕਾਲਤ ਵੀ ਕਰਿਆ ਕਰਦਾ ਸੀ ਤੇ ਮੇਰੇ ਖਿਆਲ ਦੇ ਨਾਲ ਡੇਰੇ ਵਾਲੇ ਦਾ ਕੇਸ ਵੀ ਇਹਦੇ ਕੋਲ ਹੁੰਦਾ ਸੀਗਾ। ਉਹ ਤੋਂ ਬਾਅਦ ਇਹਦੀਆਂ ਕਾਂਗਰਸ ਦਾ ਜਿਹੜਾ ਜੀਤਮਿੰਦਰ ਸਿੱਧੂ ਹੁੰਦਾ ਸੀ ਉਹਦੇ ਸਨ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ 'ਚ ਆਇਆ। ਇਸ ਗੁਰਲਾਬ ਸਿੰਘ ਮਾਲ ਦਾ ਜਿਹੜਾ ਅੱਜ ਨਵਾਂ ਪੇਜ ਖੁੱਲਿਆ ਕਿ ਇਸ ਬੰਦੇ ਨੇ ਸਟਿੰਗ ਆਪਰੇਸ਼ਨ ਕੀਤਾ ਸੀ, ਇਹਦੇ ਪਿੱਛੇ ਵੀ ਹੁਣ ਕਈ ਕਿਸੇ ਜਿਹੜੇ ਸਾਹਮਣੇ ਆਉਂਦੇ ਪਏ ਆ ਕਿ ਇਹਨੂੰ ਵੀ ਅੰਦਰੋਂ ਹੀ ਕਈਆਂ ਨੇ ਲਾਲਚ ਦਿੱਤਾ ਸੀ ਕਿ ਕੰਮ ਕਰਨਾ ਚਾਹਿਆ ਤੇ ਤੈਨੂੰ ਉਸ ਤੋਂ ਬਾਅਦ ਟਿਕਟ ਵਾਲਾ ਜਿਹੜਾ ਘੁੰਗਰੂ ਹੈ ਉਹ ਪਾ ਦਿਆਂਗੇ। ਹੁਣ ਇਹ ਨਵਾਂ ਖੁਲਾਸਾ ਹੋਇਆ ਇਹ ਆਮ ਆਦਮੀ ਪਾਰਟੀ ਦੇ ਵਿੱਚ। ਹਿੰਦੁਸਤਾਨ ਟਾਈਮਜ਼ ਨੇ ਤੇ ਆਪਣੀ ਚਾੜ ਦਿੱਤੀ ਹੈ ਵੈਬਸਾਈਟ ਤੇ ਕਹਾਣੀ। ਸਾਰੇ ਪਾਸੇ ਹੁਣ ਗੁਰਲਾਬ ਮਾਲ ਦਾ ਕਿੱਸਾ ਜਿਹੜਾ ਉਹ ਚੱਲ ਪਵੇਗਾ ਕਿਉਂਕਿ ਸੁੱਚਾ ਸਿੰਘ ਛੋਟੇਪੁਰ ਵਾਲੀ ਖਬਰ ਨੇ ਉਹਨਾਂ ਚਿਰ ਮਰਨਾ ਨਹੀਂ ਸੀ ਜਿੰਨਾ ਚਿਰ ਕੋਈ ਨਵੀਂ ਖਬਰ ਨਹੀਂ ਸੀ ਜੰਮਦੀ। ਮੇਰੇ ਖਿਆਲ ਦੇ ਨਾਲ ਉਹ ਨਵੀਂ ਖਬਰ ਦਾ ਅੱਜ ਜਨਮ ਹੋ ਗਿਆ। ਹੁਣ ਚਰਚਾ ਜਿਹੜਾ ਇਹ ਤੁਰਿਆ ਚੱਲੇਗਾ। ਪਰ ਸਟਿੰਗ ਵਾਲਾ ਜਿਹੜਾ ਮਸਲਾ ਹੈ, ਸਟਿੰਗ ਵਾਲਾ ਮਸਲਾ ਇਹ ਹੈ ਸਭ ਤੋਂ ਜਿਹੜਾ ਪੇਚੀਦਾ ਕਿ ਹਾਲੇ ਤੱਕ ਵੀ ਉਹ ਸਟਿੰਗ ਹੈ ਜਿਹੜਾ ਜਨਤਕ ਨਹੀਂ ਹੋਇਆ, ਜਦ ਕਿ ਮੀਡੀਆ ਨੇ ਉਸ ਬੰਦੇ ਨੂੰ ਜਨਤਕ ਕਰ ਦਿੱਤਾ ਜਿਹਨੇ ਸਟਿੰਗ ਆਪਰੇਸ਼ਨ ਕੀਤਾ ਵਾ। ਤੇ ਦੱਸਦੇ ਤਾਂ ਇਹ ਵੀ ਹੈ ਇਹਨਾਂ ਦੀ ਅੰਦਰੂਨੀ ਜਿਹੜੀ ਧੜੇਬੰਦੀ ਆ ਉਹਨਾਂ ਦੇ ਵਿੱਚੋਂ ਕੁਝ ਸੂਤਰ ਦੱਸਦੇ ਆ ਕਿ ਸਟਿੰਗ ਇੱਕ ਬੰਦੇ ਦੇ ਨਹੀਂ ਕੀਤਾ ਗਿਆ, ਉਸ ਸਮੇਂ ਹੋਰ ਵੀ ਕੀਤਾ ਗਿਆ ਪਰ ਉਹਦੇ 'ਚ ਸਫਲ ਨਹੀਂ ਹੋਏ ਉਸ ਕੋਸ਼ਿਸ਼ ਵਿੱਚ। ਇਹ ਦੋ ਜਣੇ ਗੁਰਲਾਬ ਸਿੰਘ ਤੇ ਇੱਕ ਦੇ ਨਾਲ ਦਾ ਹੋਰ ਕਹਿੰਦੇ ਤੇ ਇਹ ਫੁਲਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਜਿਹੜਾ ਸੂਤ ਨਹੀਂ ਆਇਆ। ਸੁਖਪਾਲ ਸਿੰਘ ਖਹਿਰਾ ਨੂੰ ਵੀ ਵਲੇਟਣ ਦੀ ਕੋਸ਼ਿਸ਼ ਕੀਤੀ ਗਈ, ਉਹ ਬਚ ਗਏ ਪਰ ਇਹ ਪਰ ਲਪੇਟਿਆ ਗਿਆ। ਹੁਣ ਸਟਿੰਗ ਵਾਲਾ ਬੰਦਾ ਸਾਹਮਣੇ ਆਇਆ ਪਰ ਸਟਿੰਗ ਹਾਲੇ ਸਾਹਮਣੇ ਨਹੀਂ ਆਇਆ। ਅੱਗੇ ਦੇਖੋ ਹੁਣ ਕੀ ਸਾਹਮਣੇ ਆਉਂਦਾ। ਪਰ ਉਧਰ ਸੁੱਚਾ ਸਿੰਘ ਛੋਟੇਪੁਰ ਦੇ ਧੜੇ ਨੇ ਇੱਕ ਹੋਰ ਐਲਾਨ ਕਰ ਦਿੱਤਾ। ਉਹਨਾਂ ਨੇ ਆਖਿਆ ਕਿ ਇੱਕ ਦਿਨ ਵੇਖਣਾ ਸੀ ਜਾਂ ਤੇ ਦਿੱਲੀ ਵਾਲੀ ਟੀਮ ਹੈ ਜਿਹੜੀ ਦਿੱਲੀ ਵਾਲੇ ਖਿਡਾਰੀ ਹੈ ਉਹ ਬਾਹਰ ਹੋ ਜਾਣ, ਨਹੀਂ ਤੇ ਫਿਰ ਅਸੀਂ ਆਪਣੀ ਯਾਤਰਾ ਸ਼ੁਰੂ ਕਰਾਂਗੇ ਸਾਰੇ ਪੰਜਾਬ ਦੇ ਵਿੱਚ। ਅਸੀਂ ਜਾਵਾਂਗੇ, ਭੰਡੀ ਪ੍ਰਚਾਰ ਕਰਾਂਗੇ, ਜੋ ਵੀ ਸਭ ਹੋਣਾ ਅਸੀਂ ਵਿਰੋਧ ਵੀ ਕਰਾਂਗੇ। ਕਾਲੀਆਂ ਝੰਡੀਆਂ ਵੀ ਉਹ ਕਹਿੰਦੇ ਕਿ ਸਾਡੇ ਕੋਲ ਬਥੇਰੀਆਂ ਪਈਆਂ, ਕਾਲੀਆਂ ਝੰਡੀਆਂ ਵੀ ਅਸੀਂ ਇੰਤਜ਼ਾਮ ਕੀਤਾ। ਤੇ ਮੇਰੇ ਖਿਆਲ ਦੇ ਨਾਲ ਜਦੋਂ ਪੰਜਾਬ ਯਾਤਰਾ ਤੇ ਗਏ ਜਗਮੀਤ ਬਰਾੜ ਨੂੰ ਵੀ ਲੈ ਲੈਣ ਨਾਲ, ਉਹ ਵੀ ਪੰਜਾਬ ਯਾਤਰਾ ਤੇ ਅੱਜ ਕੱਲ੍ਹ ਤੁਰਿਆ ਫਿਰਦਾ। ਰਲ ਮਿਲ ਕੇ ਵਧੀਆ ਸੋਹਣਾ ਪੰਜਾਬ ਦਾ ਭਰਮਣ ਹੋ ਜਾਏਗਾ। ਜੀ 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 ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਜੈਨ ਧਰਮ ਗੁਰੂ ਦੇ ਵਿਧਾਨ ਸਭਾ ਭਾਸ਼ਣ ਤੋਂ ਬਾਅਦ ਦੇ ਵਿੱਚ ਅਖਾੜਾ ਮੱਘ ਗਿਆ। ਇਹ ਜੈਨ ਧਰਮ ਗੁਰੂ ਜਿਹਨੇ ਸਪੀਚ ਦਿੱਤੀ ਸੀ ਸ਼ੁੱਕਰਵਾਰ, ਉਹ ਤੋਂ ਬਾਅਦ ਕਾਫੀ ਹਾ ਹੱਲਾ ਹੋ ਗਿਆ। ਪਹਿਲੀ ਗੱਲ ਤੇ ਇਹ ਸੀਗੀ ਜੀ ਕਿ ਹਰਿਆਣੇ ਵਾਲੇ ਉੱਥੇ ਜੋ ਇਹ ਕੀਤਾ ਉਹਨੂੰ ਲੈ ਕੇ ਅੱਡ ਇੱਕ ਚਰਚਾ ਹੈ, ਪਰ ਉਹ ਤੋਂ ਬਾਅਦ ਜੋ ਹੋਇਆ ਉਹ ਵੀ ਇੱਕ ਅੱਡ ਚਰਚਾ ਹੈ। ਇਹ ਤਰੁਣ ਜਿਹੜੇ ਇਹਨਾਂ ਦੇ ਤਰੁਣ ਸਾਗਰ ਹੈ ਜੈਨ ਧਰਮ ਦੇ ਗੁਰੂ ਹੈ, ਉਹ ਆ ਕੇ ਹਰਿਆਣੇ ਦੇ ਵਿੱਚ ਅਸੈਂਬਲੀ ਦੇ ਸਪੀਚ ਕਰਦੇ ਆ। ਸਾਰਾ ਹਾਲ ਭਰਿਆ, ਗਵਰਨਰ ਵੀ ਆਉਂਦਾ, ਕਪਤਾਨ ਸਿੰਘ ਸਲੰਕੀ ਆਉਂਦਾ, ਉਹ ਛੋਟੀਆਂ ਕੁਰਸੀਆਂ ਤੇ ਬੈਠੇ ਆ ਤੇ ਜਿਹੜਾ ਅਧਿਆਤਮਿਕ ਗੁਰੂ ਹੈ ਉਹਦਾ ਸਿੰਘਾਸਨ ਉਹਨਾਂ ਤੋਂ ਉੱਚਾ ਜੀ। ਉਹ ਇਹੋ ਜਿਹੀਆਂ ਟਿੱਪਣੀਆਂ ਕਰਦਾ ਸਮਾਜ, ਕਿਉਂਕਿ ਉਹਦਾ ਬੋਲਣ ਦਾ ਢੰਗ ਹੈ ਜਿਹੜਾ ਉਹਦਾ ਆਪਣਾ ਇੱਕ ਵੱਖਰਾ ਢੰਗ ਆ। ਜੋ ਉਹਨੇ ਉੱਥੇ ਸਮਾਜ ਦੇ ਪ੍ਰਤੀ ਵੀ ਕੁਝ ਟਿੱਪਣੀਆਂ ਕੀਤੀਆਂ ਜਿਹੜੀਆਂ ਸਹਿਜੇ ਹਜ਼ਮ ਨਹੀਂ ਸਨ ਹੁੰਦੀਆਂ, ਪਰ ਫਿਰ ਵੀ ਹਜ਼ਮ ਕਰ ਲਈਆਂ ਗਈਆਂ। ਪਰ ਉੱਥੇ ਵਿਵਾਦ ਜਿਹੜਾ ਆ ਉਸ ਵੇਲੇ ਜ਼ਿਆਦਾ ਮੱਘ ਗਿਆ ਜਦੋਂ ਕੇਜਰੀਵਾਲ ਦਾ ਇੱਕ ਬਹੁਤ ਨਜ਼ਦੀਕੀ
ਇਹਦੇ ਨਾਲ ਸਾਥੀ ਹੁੰਦਾ ਸੀਗਾ ਵਿਸ਼ਾਲ ਡਡਵਾਨੀ, ਜਿਹੜਾ ਮਿਊਜ਼ਿਕ ਡਾਇਰੈਕਟਰ ਆ, ਉਹਨੇ ਗਾਣੇ ਵੀ ਕੰਪੋਜ਼ ਕੀਤੇ ਕੇਜਰੀਵਾਲ ਦੇ ਲਈ। ਉਹਨੇ ਇੱਕ ਟਵੀਟ ਕਰ ਦਿੱਤਾ ਇਹਨੂੰ ਲੈ ਕੇ, ਧਰਮ ਗੁਰੂ ਦੇ ਲੈ ਕੇ ਉਹਨੇ ਕੋਈ ਵਿਅੰਗ ਕੱਸਿਆ। ਉਹ ਟਵੀਟ ਸੀਗਾ ਜਿਹੜਾ ਉਹ ਮੁੱਦਾ ਭਾਕਿਆ, ਜੈਨੀਆਂ ਨੇ ਉੱਥੇ ਵਿਰੋਧ ਕੀਤਾ, ਕੇਜਰੀਵਾਲ ਨੇ ਵੀ ਉਸ ਵਿਰੋਧ ਦੇ ਵਿੱਚ ਆ ਗਿਆ ਟਵੀਟ ਦੇ। ਸਤਿੰਦਰ ਜੈਨ ਸੀ ਜਿਹੜਾ ਇਹਨਾਂ ਦਾ ਮੰਤਰੀ, ਉਹ ਵੀ ਵਿਰੋਧ 'ਚ ਆ ਗਿਆ। ਡਡਲਾਨੀ ਨੂੰ ਲੱਗਿਆ ਜਦੋਂ ਕਿ ਮੈਂ ਗਲਤ ਆ, ਉਹਨੇ ਪਹਿਲਾਂ ਤੇ ਮਾਫੀ ਮੰਗੀ, ਉਸ ਤੋਂ ਬਾਅਦ ਉਹਨੇ ਨਾਲ ਦੀ ਨਾਲ ਇਹਨਾਂ ਨੂੰ ਰੀਟਵੀਟ ਕਰਤਾ। ਉਹਨੇ ਕਿਹਾ ਜੀ ਕਿ ਜਿੰਨੀ ਹੋਈ ਸੇਵਾ ਦਾਸ ਦੀ ਪ੍ਰਵਾਨ ਕਰਿਓ, ਮੈਂ ਤੇ ਚੱਲਿਆ ਰਾਜਨੀਤੀ ਛੱਡ ਕੇ। ਉਹ ਰਾਤ ਹੀ ਰਾਜਨੀਤੀ ਛੱਡ ਗਿਆ। ਅੱਜ ਫੇਰ ਇਹ ਮੁੱਦਾ ਜਿਹੜਾ ਭਖ ਗਿਆ। ਡਡਲਾਨੀ ਦੇ ਖਿਲਾਫ ਹਰਿਆਣੇ ਦੇ ਵਿੱਚ ਕੇਸ ਵੀ ਦਰਜ ਕਰ ਦਿੱਤੇ। ਤੋਂ ਇਲਾਵਾ ਜੈਨੀਆਂ ਨੇ ਅੱਜ ਮੁੱਖ ਮੰਤਰੀ ਹੈ ਜਿਹੜੇ ਦਿੱਲੀ ਦੇ ਅਰਵਿੰਦ ਕੇਜਰੀਵਾਲ, ਉਹਨਾਂ ਦੇ ਘਰ ਦੇ ਅੱਗੇ ਧਰਨਾ ਵੀ ਦਿੱਤਾ। ਬਹੁਤ ਸ਼ਾਂਤ ਸੁਭਾਅ ਵਾਲੇ ਆ ਜੈਨ ਧਰਮ ਦੇ ਲੋਕ, ਪਰ ਇਸ ਮੁੱਦੇ ਤੋਂ ਕਾਫੀ ਭੜਕੇ ਹੋਇਆ। ਗੱਲ ਇਹ ਨਹੀਂ ਜੋ ਸਿਆਸਤ ਦੇ ਵਿੱਚ ਹੋ ਰਿਹਾ, ਅਸਲ ਗੱਲ ਇਹ ਹੈ ਕਿ ਇਹ ਵਿਵਾਦ ਛਿੜਿਆ ਕਿਉਂ। ਦੇਖੋ ਅਸੈਂਬਲੀ ਹੈ, ਉਹਦੀ ਜੇ ਕੋਈ ਜਿਵੇਂ ਹੁਣ ਭਗਵੰਤ ਮਾਨ ਗਿਆ ਤੇ ਭਗਵੰਤ ਮਾਨ ਦੇ ਮੁੱਦੇ ਤੇ ਆਖਿਆ ਸੰਸਦ ਕੀ ਗਰਿਮਾ ਹੈ, ਤੇ ਇੱਥੇ ਵੀ ਤੇ ਸੰਸਦ ਕੀ ਗਰਿਮਾ ਜਿਹੜੀ ਹੈ ਉਹ ਸਵਾਲਾਂ ਦੇ ਘੇਰੇ ਚ ਆਉਂਦੀ ਹੈ, ਕਿਉਂਕਿ ਇਹ ਜਿਹੜੇ ਅਧਿਆਤਮਿਕ ਗੁਰੂ ਹੈ ਇਹਨਾਂ ਦੀ ਰਹੁ ਰੀਤ ਹੈ ਵਸਤਰਹੀਨ ਰਹਿੰਦੇ ਆ, ਤੇ ਵਸਤਰਹੀਨ ਰਹਿ ਕੇ ਉਹਨਾਂ ਅਸੈਂਬਲੀ ਚ ਸਪੀਚ ਕੀਤੀ ਹੈ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਅਸੈਂਬਲੀ ਦੇ ਵਿੱਚ ਸਾਰੇ ਫਿਰਕੇ ਹੁੰਦੇ ਆ, ਸਾਰੇ ਕੌਮਾਂ ਨੂੰ, ਸਾਰੇ ਫਿਰਕਿਆਂ ਨੂੰ ਜਾ ਕੇ ਨੁਮਾਇੰਦਗੀ ਦਿੰਦੇ ਆ ਵੱਖੋ ਵੱਖ ਧਰਮਾਂ ਦੇ ਲੋਕ। ਕੱਲ ਨੂੰ ਹੁਣ ਕੋਈ ਉੱਠ ਕੇ ਆਖੇ ਕਿ ਮੈਂ ਤੇ ਜੀ ਸੰਸਦ ਦੇ ਵਿੱਚ ਅਖੰਡ ਪਾਠ ਧਰਾਉਣਾ ਹੈ, ਉਹਨੂੰ ਇਜਾਜ਼ਤ ਦੇਣਗੇ ਜਾਂ ਨਹੀਂ? ਫਿਰ ਕੋਈ ਕੱਲ ਨੂੰ ਆਖੇ ਕਿ ਭਾਈ ਮੈਂ ਤੇ ਮੰਨਦਾ ਮੁਸਲਿਮ ਧਰਮਚਾਰੇ ਨੂੰ, ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਆ, ਤੇ ਮੈਂ ਤੇ ਇੱਥੇ ਇਬਾਦਤ ਕਰਾਉਣੀ ਹੈ, ਕੁਰਾਨ ਸ਼ਰੀਫ ਦੀਆਂ ਆਇਤਾਂ ਜਿਹੜੀਆਂ ਉਹ ਇੱਥੇ ਪੜ੍ਹੀਆਂ ਜਾਣਗੀਆਂ, ਉਹ ਇਜਾਜ਼ਤ ਮਿਲੇਗੀ। ਜਾਂ ਫਿਰ ਕੱਲ ਨੂੰ ਕੋਈ ਉੱਠ ਕੇ ਆਖਦੇ ਜੀ ਮੈਨੂੰ ਤਾਂ ਭੂਤ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਆ ਤੇ ਇੱਥੇ ਵੀ ਮੈਨੂੰ ਪਰਛਾਵੇਂ ਜੇ ਦੀਦੇ ਆ, ਮੈਂ ਤੇ ਕੋਈ ਤਾਂਤਰਿਕ ਲਿਆਵਾਂਗਾ ਝਾੜਾ ਫੂਕਾ ਕਰਨਾ ਹੈ, ਤੇ ਕੀ ਉਹਨੂੰ ਇਜਾਜ਼ਤ ਦੇ ਦਿੱਤੀ ਜਾਏਗੀ ਕਿ ਤੂੰ ਲਿਆ ਕੇ ਝਾੜਾ ਫੂਕਾ ਕਰ ਲਾ? ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿੱਥੋਂ ਇਹ ਵਿਵਾਦ ਸ਼ੁਰੂ ਹੀ ਨਾ ਹੋਣ। ਜੇ ਹੁਣ ਵਿਵਾਦ ਹੈ ਇਹਦੇ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਜੋ ਵੀ ਕੰਟਰੋਵਰਸੀ ਹੋਈ ਉਹ ਹੁਣ ਬੜੇ ਵਿਆਪਕ ਪੱਧਰ ਤੇ ਅੱਗੇ ਚਰਚਾ ਦਾ ਵਿਸ਼ਾ ਬਣੀ ਹੈ। ਇਹ ਬਿਲਕੁਲ ਬੇਲੋੜਾ ਜਿਹਾ ਵਿਵਾਦ ਸੀ ਜੋ ਹਰਿਆਣੇ ਤੋਂ ਸ਼ੁਰੂ ਹੋਇਆ, ਅੱਗੇ ਹੁਣ ਦੇਖੋ ਜਾ ਕੇ ਕਿੱਥੇ ਸਿਮਟਦਾ ਹੈ। ਜੀ 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 ਅੱਗੇ ਵਧਦੇ ਆਪਾਂ ਵੀ ਬੁਰਹਾਨ ਵਾਨੀ ਦੇ ਪਿਤਾ ਜਿਹੜੇ ਸ਼੍ਰੀ ਰਵੀ ਸ਼ੰਕਰ ਆ ਉਹਨਾਂ ਨੂੰ ਮਿਲੇ ਆ। ਬੁਰਹਾਨ ਵਾਨੀ ਤੋਂ ਹੀ ਕੰਮ ਚੱਲਿਆ ਸੀਗਾ ਕਸ਼ਮੀਰ ਦੇ ਵਿੱਚ। ਤੁਹਾਨੂੰ ਯਾਦ ਹੀ ਹੋਣਾ ਕਿ ਉਸ ਤੋਂ ਬਾਅਦ ਕਰਫਿਊ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਅੱਜ ਸ਼ਾਮੀ ਜਾਂ ਕੱਲ ਦੇਰ ਸ਼ਾਮੀ ਹੋਇਆ, ਉਹਦੇ ਚ ਢਿੱਲ ਦਿੱਤੀ ਗਈ ਹੈ। ਹਾਲੇ ਵੀ ਪੂਰੀ ਤਰ੍ਹਾਂ ਕਰਫਿਊ ਜਿਹੜਾ ਉਹ ਚੁੱਕਿਆ ਨਹੀਂ ਗਿਆ ਕਸ਼ਮੀਰ ਦੇ ਵਿੱਚ। ਜੀ ਜਿਹੜੀ ਮਹਿਬੂਬਾ ਹੈ ਉੱਥੋਂ ਦੀ ਮੁੱਖ ਮੰਤਰੀ, ਉਹ ਬੀਬੀ ਮਹਿਬੂਬਾ ਨੇ ਕੱਲ ਰਾਜਨਾਥ ਦੇ ਨਾਲ ਪ੍ਰੈਸ ਕਾਨਫਰੰਸ ਉੱਥੇ ਕੀਤੀ ਸੀ, ਤੇ ਪੱਤਰਕਾਰ ਨੇ ਸਵਾਲ ਕਰ ਲਿਆ ਕਿ ਜਦੋਂ 2010 ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਸਨ ਉਦੋਂ ਤੁਸੀਂ ਕੁਛ ਹੋਰ ਕਹਿੰਦੇ ਸੀ, ਅੱਜ ਤੁਸੀਂ ਤੁਹਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਹੋਇਆ ਤਾਂ ਤੁਸੀਂ ਕੁਛ ਹੋਰ ਕਹਿੰਦੇ ਹੋ। ਤਾਂ ਉੱਥੇ ਬੀਬੀ ਕਾਫੀ ਬਲੱਡ ਪ੍ਰੈਸ਼ਰ ਵਧਾ ਖਲੋਤੀ ਸੀ। ਇਹਨੇ ਰਾਜਨਾਥ ਦੀ ਵੀ ਉੱਥੇ ਪਰਵਾਹ ਨਹੀਂ ਕੀਤੀ ਤੇ ਆਪ ਹੀ ਪ੍ਰੈਸ ਕਾਨਫਰੰਸ ਕਹਿੰਦੀ ਕਿ ਖਤਮ ਹੈ ਮੈਂ ਚੱਲੀ ਹਾਂ, ਤੇ ਉੱਥੇ ਉੱਠ ਕੇ ਚਲੇਗੀ। ਰਾਜਨਾਥ ਸਿੰਘ ਇੱਧਰ ਉੱਧਰ ਖੱਬੇ ਸੱਜੇ ਵਹਿੰਦਾ ਰਿਹਾ ਕਿ ਬਣ ਕੀ ਗਿਆ। ਫਿਰ ਇਹ ਵੀ ਢਿੱਲੇ ਜਿਹੇ ਬੁੱਲ ਕਰਕੇ ਇੱਧਰ ਨੂੰ ਆ ਗਿਆ ਦਿੱਲੀ ਨੂੰ। ਹੁਣ ਬੀਬੀ ਮਹਿਬੂਬਾ ਨੂੰ ਜਦੋਂ ਲੱਗਿਆ ਕਿ ਕੰਮ ਜਿਹੜਾ ਖਰਾਬ ਜਿਹਾ ਹੋ ਗਿਆ, ਫਿਰ ਇਹ ਦਿੱਲੀ ਆਈ। ਫਿਰ ਇਹਨੇ ਦਿੱਲੀ ਦੇ ਵਿੱਚ ਖੜ ਕੇ, ਕਿਉਂਕਿ ਇਹਦੀ ਟੋਨ ਜਿਹੜੀ ਸੀਗੀ ਜੰਮੂ ਕਸ਼ਮੀਰ ਦੇ ਵਿੱਚ ਹੋਰ ਸੀ, ਦਿੱਲੀ ਦੇ ਵਿੱਚ ਆ ਕੇ ਇਸ ਬੀਬੀ ਨੇ ਮੋਦੀ ਦੀ ਚੰਗੀ ਸਲਾਹਤ ਕੀਤੀ। ਇੱਥੋਂ ਤੱਕ ਆਖ ਦਿੱਤਾ ਕਿ ਜੇ ਐਤਕੀ ਮੋਦੀ ਦੇ ਰਾਜ ਦੇ ਵਿੱਚ ਕਸ਼ਮੀਰ ਮਸਲਾ ਹੱਲ ਨਾ ਹੋਇਆ ਤੇ ਫਿਰ ਇਹ ਹੋਣਾ ਵੀ ਨਹੀਂ। ਕਾਫੀ ਉਹਨੇ ਇਹਦੇ ਸੋਲੇ ਪੜੇ ਇੱਥੇ ਮੋਦੀ ਦੇ ਖੜ ਕੇ ਦਿੱਲੀ ਦੇ ਵਿੱਚ। ਪਰ ਨਾਲ ਦਿਲਚਸਪ ਕਹਾਣੀ ਇਹ ਵਾਪਰੀ ਕਿ ਬੁਰਹਾਨ ਵਾਨੀ ਦਾ ਜਿਹੜਾ ਅੱਬਾ ਜਾਨ ਆ, ਉਹਦਾ ਨਾਮ ਮੁਜ਼ੱਫਰ ਵਾਨੀ ਹੈ ਸ਼ਾਇਦ, ਉਹ ਸ਼੍ਰੀ ਰਵੀ ਸ਼ੰਕਰ ਦੇ ਉੱਥੇ ਆਸ਼ਰਮ 'ਚ ਪਹੁੰਚ ਗਿਆ। ਸ਼੍ਰੀ ਰਵੀ ਸ਼ੰਕਰ ਨੇ ਉਹਦੇ ਨਾਲ ਇੱਕ ਤਸਵੀਰ ਖਿਚਾ ਕੇ ਤੇ ਆਪਣੇ ਟਵਿੱਟਰ ਅਕਾਊਂਟ ਤੇ ਪਾ ਦਿੱਤੀ। ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿ ਬੁਰਹਾਨ ਵਾਨੀ ਦਾ ਪਿਤਾ ਉੱਥੇ ਕੀ ਕਰਨ ਡਿਆ। ਉਹ ਪਤਾ ਬਾਅਦ 'ਚ ਲੱਗਿਆ ਕਿ ਉੱਥੇ ਇਕੱਲਾ ਮੁਲਾਕਾਤ ਕਰਕੇ ਨਹੀਂ ਆਇਆ, ਉਹ 2 ਦਿਨ ਸ਼੍ਰੀ ਰਵੀ ਸ਼ੰਕਰ ਦੇ ਨਾਲ ਚੰਗੀ ਤਗੜੀ ਮੁਲਾਕਾਤ ਕਰਕੇ ਆਇਆ। ਹਾਲਾਂਕਿ ਉਹ ਕਸ਼ਮੀਰ ਦੇ ਵਿੱਚ ਜਾ ਕੇ ਆਂਦਾ ਕਿ ਨਹੀਂ ਜੀ ਮੈਂ ਤੇ ਦਵਾ ਦੱਪਾ ਲੈਣ ਗਿਆ ਸਾਂ,
ਤੇ ਉੱਥੇ ਦਵਾ ਦੱਪਾ ਕਰਕੇ ਤੇ ਆਪਦਾ ਮੈਂ ਆ ਗਿਆ। ਪਰ ਹੋਇਆ ਕੀ ਹੈ ਕਿ ਜਿਵੇਂ ਹੀ ਇਹ ਚੀਜ਼ਾਂ ਵਾਪਰੀਆਂ ਨੇ ਰਾਜ ਕਰਨਵੀਰ ਸਿੰਘ ਜੀ, ਉੱਥੋਂ ਕਸ਼ਮੀਰ ਚੋਂ ਜਿਹੜੀਆਂ ਕੁਝ ਸੁਖਾਵੀਆਂ ਚੀਜ਼ਾਂ ਵਾਪਰਨੀਆਂ ਸ਼ੁਰੂ ਹੋ ਗਈਆਂ। ਮਤਲਬ ਕਿ ਕਰਫਿਊ 'ਚ ਢਿੱਲ ਦਿੱਤੀ ਗਈ, ਕਰਫਿਊ ਚੁੱਕਿਆ ਗਿਆ ਕੁਝ ਇਲਾਕਿਆਂ 'ਚੋਂ, ਤੇ ਉੱਥੇ ਪੁਰ ਅਮਨ ਦੇ ਨਾਲ ਕਰਫਿਊ ਜਿਹੜਾ ਉਹ ਜਿਹੜੇ ਚੁੱਕਣ ਦੀ ਕਵਾਇਦ ਸੀ ਪੂਰੀ ਹੋਈ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਖੇਡ ਪਰਦੇ ਦੇ ਪਿੱਛੇ ਹੋਰ ਖੇਡੀ ਗਈ ਹੈ। ਸ਼੍ਰੀ ਰਵੀ ਸ਼ੰਕਰ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਏਦਾਂ ਹੀ ਸਮਝ ਲਓ ਕਿ ਮੋਦੀ ਦੀ ਫੌਜ ਦਾ ਪਿਛਲਾ ਹਾਲ ਹੀ ਹੈ। ਭਾਵੇਂ ਵਰਦੀ ਉਹਨੇ ਕੋਈ ਹੋਰ ਪਾਈ ਹੈ, ਪਰ ਇਹ ਇਹਨਾਂ ਦੀ ਫੌਜ ਦਾ ਹੀ ਸਿਪਾਹੀ ਹੈ। ਤੇ ਜੇ ਉਹ 2 ਦਿਨ ਉੱਥੇ ਰਹਿੰਦਾ ਬੁਰਹਾਨ ਵਾਨੀ ਦਾ ਪਿਤਾ, ਤੇ ਸਮਝ ਲੈਣਾ ਚਾਹੀਦਾ ਹੈ ਕਿ ਜੋ ਕਸ਼ਮੀਰ ਦੇ ਵਿੱਚ ਵਾਪਰਿਆ ਪਹਿਲਾਂ ਉਹ ਬੁਰਹਾਨ ਵਾਨੀ ਦੇ ਕਰਕੇ ਵਾਪਰਿਆ। ਤੇ ਜੇ ਕੁਝ ਹੁਣ ਚੰਗਾ ਹੋਣ ਲੱਗਾ, ਹੋ ਸਕਦਾ ਅੰਦਰ ਖਾਤੇ ਇਹਨਾਂ ਨੇ ਸਮਝਾਇਆ ਬੁਝਾਇਆ ਹੋਵੇ, ਅੰਦਰ ਖਾਤੇ ਕੁਝ ਨਾ ਕੁਝ ਇਹੋ ਜਿਹਾ ਹੋਵੇ ਜਿਹੜਾ ਇਹ ਕਸ਼ਮੀਰ ਦੇ ਵਿੱਚ ਥੋੜਾ ਜਿਹਾ ਹੁਣ ਅਮਨ ਅਮਾਨ ਵੇਖਣ ਨੂੰ ਮਿਲਦਾ। ਚਲੋ ਜਿਵੇਂ ਮਰਜ਼ੀ ਹੈ, ਅਮਨ ਅਮਾਨ ਹੋਣਾ ਚਾਹੀਦਾ ਤੇ ਇਹ ਬਣਿਆ ਵੀ ਰਹਿਣਾ ਚਾਹੀਦਾ। ਜੀ 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 ਅਗਲੀ ਜੇ ਆਪਾਂ ਗੱਲ ਕਰੀਏ ਵੀ ਜਲੰਧਰ ਦੇ ਵਿੱਚ 10 ਕਿਲੋ ਸੋਨੇ ਦੀ ਲੁੱਟ, ਇਹ ਅੱਜ ਹੀ ਵਾਪਰੀ ਹੈ ਜੀ ਘਟਨਾ। ਤੇ ਇਸ ਘਟਨਾ ਦੇ ਵਿੱਚ 10 ਕਿਲੋ ਸੋਨੇ ਦੀ ਲੁੱਟ ਹੋਈ ਹੈ, ਜੋ ਮੇਰੇ ਖਿਆਲ ਦੇ ਨਾਲ ਲਗਭਗ 30 ਕਰੋੜ ਦੇ ਕਰੀਬ ਬਣ ਜਾਏਗੀ। ਬੜੀ ਵੱਡੀ ਲੁੱਟ ਆ। ਇਹਨੂੰ ਦੇਖਿਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਥੋੜੇ ਸਮੇਂ ਦੇ ਵਿੱਚ ਜੇ ਦੇਖੀਏ ਪਿਛਲੀਆਂ ਘਟਨਾਵਾਂ ਤੇ ਕਾਫੀ ਵੱਡੀ ਲੁੱਟ ਆ। 10 ਕਿਲੋ ਸੋਨਾ, ਤੁਸੀਂ ਆਪ ਇਹਦੀ ਕੀਮਤ ਲਾ ਲਓ, ਮੇਰੇ ਖਿਆਲ ਦੇ ਨਾਲ 30,000 ਨੂੰ ਤੋਲਾ ਹੈ। ਤੇ ਜੇ ਲਾਈਏ ਤੇ ਰਕਮ ਹੈ ਜਿਹੜੀ ਕਰੋੜਾਂ ਦੇ ਵਿੱਚ ਚਲੇ ਜਾਣੀ ਆ। ਪਰ ਗੱਲ ਇਹ ਆ ਕਿ ਜਿਸ ਕੰਪਨੀ ਦੇ ਵਿੱਚ ਇਹ ਲੁੱਟ ਹੋਈ ਹੈ ਉੱਥੇ ਕੋਈ ਵੀ ਪ੍ਰਬੰਧ ਹੀ ਨਹੀਂ ਸੀ। ਲੁਟੇਰੇ ਬੜੇ ਆਰਾਮ ਦੇ ਨਾਲ ਆਏ ਆ। ਪਹਿਲਾਂ ਇੱਕ ਜਣਾ 5-7 ਮਿੰਟ ਗੱਲਾਂ ਕਰਦਾ ਰਿਹਾ, ਆਹ ਕੀ ਹੈ ਜੀ, ਇੱਥੋਂ ਅਸੀਂ ਕਰਜ਼ਾ ਲੈਣਾ ਹੈ, ਆਹ ਕਰਨਾ, ਫਾਈਨੈਂਸ ਕਰਾਉਣਾ, ਕੀ ਰੱਖਦੇ ਹੋ, ਟੂਮ ਰੱਖਦੇ ਹੋ, ਛੱਲਾ ਰੱਖਦੇ ਹੋ, ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ। ਮੁੜ ਕੇ ਉਹਨਾਂ ਨੇ ਸਾਰਾ ਮਾਹੌਲ ਵੇਖਿਆ ਕਿ ਇੱਥੇ ਤੇ ਛਿੱਤਰ ਨਾਲ ਘੁੱਗੀ ਕੁੱਟਣ ਵਾਲੀ ਗੱਲ ਆ। ਮੁੜ ਕੇ ਉਹਨਾਂ ਨੇ ਇਹਨਾਂ ਨੂੰ ਅੱਗੇ ਲਾ ਲਿਆ ਤੇ ਉਹ 15-20 ਮਿੰਟ ਦੇ ਵਿੱਚ ਸਾਰਾ ਆਪਣਾ ਕੰਮ ਕਰਕੇ ਤੇ ਉੱਥੋਂ ਨਿਕਲ ਗਏ। ਇਹਨਾਂ ਦਾ ਕੋਈ ਗਾਰਡ ਹੀ ਹੈ ਨਹੀਂ ਸੀ। ਦੇਖੋ, ਇਹਨਾਂ ਤੁਸੀਂ ਆਪਣਾ ਉੱਥੇ ਮਾਲ ਮੁਖਈਆ ਰੱਖਿਆ ਤੇ ਤੁਹਾਡਾ ਕੋਈ ਗਾਰਡ ਨਹੀਂ ਹੈ, ਸੁਰੱਖਿਆ ਗਾਰਡ ਨਹੀਂ, ਤੇ ਇਹਦਾ ਮਤਲਬ ਕਿ ਤੇ ਤੁਸੀਂ ਤੇ ਆਪ ਕਹੀ ਜਾਂਦੇ ਹੋ ਕਿ ਆ ਲੁਟੇਰਿਆ ਮੈਨੂੰ ਲੁੱਟ, ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਆ ਬੈਲ ਮੁਝੇ ਮਾਰ। ਤੁਸੀਂ ਤੇ ਆਪ ਸਾਰਾ ਕੁਝ ਕਰੀ ਜਾਂਦੇ ਹੋ, ਕਿਉਂਕਿ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਸੋਨਾ ਰੱਖ ਕੇ ਫਾਈਨੈਂਸ ਹੈ, ਉਹਨਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੰਦੇ ਹੁੰਦੇ ਜਿਹੜੇ ਖਬਰੀ ਹੁੰਦੇ ਆ, ਰੱਖਦੇ ਆ ਖਬਰ ਕਿ ਕਿੰਨਾ ਸੋਨਾ, ਕਦੋਂ ਸੋਨਾ ਹੈ ਜਿਹੜਾ ਉਹ ਇੱਥੇ ਜਾਂਦਾ, ਕਿੰਨਾ ਸੋਨਾ ਹਰ ਟਾਈਮ ਇਹਨਾਂ ਦੇ ਕੋਲ ਰਹਿੰਦਾ। ਇਹਦੋਂ ਪਹਿਲਾਂ ਇੱਕ ਘਟਨਾ ਜਿਹੜੀ ਉਹ ਇਸ ਤਰ੍ਹਾਂ ਵਾਪਰ ਚੁੱਕੀ ਹੈ, ਉਦੋਂ ਵੀ 5-6 ਕਿਲੋ ਸੋਨਾ ਲੈ ਗਏ ਸਨ। ਬਾਅਦ ਦੇ ਵਿੱਚ ਉਹ ਲੁਟੇਰੇ ਫੜੇ ਗਏ ਕਿਉਂਕਿ ਇੱਕ ਉਸੇ ਕੰਪਨੀ ਦਾ ਪਹਿਲਾਂ ਦਾ ਕਰਮਚਾਰੀ ਸੀਗਾ। ਸੋ ਇਹਦੇ ਵਿੱਚ ਹੁਣ ਅਸੀਂ ਬਿਲਕੁਲ ਇਹ ਸਰਕਾਰ ਤੇ ਜਾਂ ਕਰਤਾਰ ਤੇ ਗਿਲਾ ਨਹੀਂ ਕਰ ਸਕਦੇ। ਇਹਦੇ ਚ ਕੁਝ ਕੰਮ ਜਿਹੜੇ ਆ ਉਹ ਸਾਨੂੰ ਆਪ ਨੂੰ ਵੀ ਕਰਨੇ ਪੈਂਦੇ ਆ। ਨਿੱਜੀ ਕੰਪਨੀਆਂ, ਜੇ ਤੁਹਾਡਾ ਮਾਲ ਇੰਨਾ ਮੋਟਾ ਆ, ਤੁਹਾਡਾ ਲੈਣ ਦੇਣ ਇੰਨਾ ਭਾਰੀ ਹੈ, ਤੇ ਤੁਸੀਂ ਆਪਣੇ ਪੱਧਰ ਤੇ ਆਪਣੇ ਸੁਰੱਖਿਆ ਦੇ ਪ੍ਰਬੰਧ ਕਰੋ। ਜੇ ਨਹੀਂ ਕਰ ਸਕਦੇ ਇੱਕ ਵੇਲੇ ਤੇ ਘੱਟੋ ਘੱਟ ਤੁਸੀਂ ਸਰਕਾਰੀ ਸਿਕਿਉਰਿਟੀ ਹੈ ਜਿਹੜੀ ਉਹਦੀ ਮੰਗ ਕਰੋ। ਜੇ ਨਹੀਂ ਤੇ ਤੁਸੀਂ ਕੋਈ ਸ਼ਿਕਾਇਤ ਪੱਤਰ ਕਰੋ। ਇਸ ਤਰ੍ਹਾਂ ਦਾ ਕੁਛ ਨਾ ਕੁਛ ਤੇ ਕਰੋ ਜਿਹੜਾ ਤੁਹਾਡਾ ਕੁਛ ਬਚਾਅ ਹੋਵੇ। ਪਰ ਅਜੇ ਲੁੱਟੇ ਫੁੱਟੇ ਗਏ ਆ, ਦੂਜਿਆਂ ਨੂੰ ਹੁਣ ਸਬਕ ਲੈਣਾ ਚਾਹੀਦਾ ਇਹਨਾਂ ਤੋਂ। ਜੀ 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 ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰੀਏ ਵੀ ਸਿਰਸੇ ਵਾਲੇ ਡੇਰੇ ਵਾਲਿਆਂ ਨੂੰ ਹਰਿਆਣੇ ਨੇ ਦਿੱਤਾ 50 ਲੱਖ, ਵਿਰੋਧੀਆਂ ਦੇ ਨਿਸ਼ਾਨੇ ਤੇ ਨੇ। ਡੇਰੇ ਵਾਲਾ ਹੋਰ ਹੀ ਖੇਡਾਂ ਜਿਹੀਆਂ ਉੱਥੇ ਕਰਾਈ ਜਾਂਦਾ ਜੀ। ਰੁਮਾਲ ਚੱਕਣ ਵਾਲੀ ਖੇਡ ਹੈ ਇੱਕ, ਪਤਾ ਨਹੀਂ ਇਹ ਕਹਿੰਦਾ ਕਿ ਰਵਾਇਤੀ ਖੇਡ ਆ। ਅਸੀਂ ਤੇ ਅੱਜ ਤੱਕ ਵੇਖੀ ਨਹੀਂ ਰੁਮਾਲ ਚੁੱਕਣ ਵਾਲੀ ਖੇਡ। ਰਵਾਇਤੀ ਖੇਡਾਂ ਤੇ ਗੁੱਲੀ ਡੰਡਾ ਹੋਇਆ, ਕਬੱਡੀ ਹੋਈ, ਖੋ ਖੋ, ਇੱਦਾਂ ਦੀਆਂ ਖੇਡਾਂ ਤੇ ਲੋਕਾਂ ਨੇ ਵੇਖੀਆਂ ਸਨ। ਇਹਨੇ ਨਵੀਂ ਖੇਡ ਕੱਢ ਮਾਰੀ, ਕਹਿੰਦਾ ਜੀ ਇਹ ਰੁਮਾਲ ਚੁੱਕਣ ਵਾਲੀ ਖੇਡ ਆ। ਉਹ ਪਤਾ ਨਹੀਂ ਹੁਣ ਕਿਵੇਂ ਦਾ ਰੁਮਾਲ ਚੁਕਾਉਂਦਾ, ਲੱਖਾਂ ਰੁਪਈਏ ਉੱਥੇ ਨਾਮ ਦਿੱਤੀ ਗਿਆ। ਉੱਥੇ ਅਨਿਲ ਵਿਜ ਵੀ ਗਿਆ ਸੀ। ਅਨਿਲ ਵਿਜ ਨੇ ਕੱਢ ਕੇ 50 ਲੱਖ ਦਾ ਚੈੱਕ ਇਹਦੇ ਚਰਨਾਂ 'ਚ ਰੱਖ ਦਿੱਤਾ। ਤੇ ਉਸ ਤੋਂ ਬਾਅਦ ਜਦੋਂ ਇਹ ਚੈੱਕ ਦੇ ਆਇਆ, ਉਸ ਤੋਂ ਬਾਅਦ ਰੌਲਾ ਪੈ ਗਿਆ ਕਿ ਤੇ ਡੇਰੇ ਵਾਲਿਆਂ ਨੂੰ 50 ਲੱਖ ਰੁਪਈਆ ਦੇ ਆਇਆ। ਜਦੋਂ ਵਿਜ ਘਿਰ ਗਿਆ 4 ਚੁਫੇਰਿਓਂ, ਕੋਈ ਗੱਲ ਨਾ ਔੜੇ, ਫਿਰ ਇਹਨੇ ਇੱਕ ਬਹਾਨਾ ਬਣਾ ਲਿਆ। ਕਹਿੰਦਾ ਜੀ ਮੇਰੇ ਅਖਤਿਆਰੀ ਕੋਟੇ ਦੇ ਵਿੱਚ ਮੈਂ ਚੈੱਕ ਦਿੱਤਾ ਤੇ ਇਹ ਚੈੱਕ ਮੈਂ ਕਿਸੇ ਧਾਰਮਿਕ ਸੰਸਥਾ ਨੂੰ ਨਹੀਂ ਦਿੱਤਾ। ਮੈਂ ਤੇ ਜਿਹੜਾ ਗੁਰਮੀਤ ਰਾਮ ਰਹੀਮ ਆ, ਮੈਂ ਉਹਦੀਆਂ
ਕੋਸ਼ਿਸ਼ਾਂ ਨੂੰ ਜੋ ਉਹਦੇ ਸਕੂਲਾਂ ਦੇ ਵਿੱਚ ਖਿਡਾਰੀ ਕਰਦੇ ਆ, ਜੋ ਖੇਡਾਂ ਖੇਡਦੇ ਆ, ਉਹਨਾਂ ਦੇ ਖੇਡਾਂ ਦੇ ਵਧਾਵੇ ਲਈ ਮੈਂ ਇਹਨੂੰ 50 ਲੱਖ ਰੁਪਈਆ ਜਿਹੜਾ ਦੇ ਕੇ ਆਇਆ। ਫਸਦਾ ਸੀਗਾ ਤੇ ਇਸ ਬਹਾਨੇ ਉਹਨੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਜੀ ਮੈਂ ਤਾਂ ਖੇਡਾਂ ਵਾਸਤੇ ਨੂੰ 50 ਲੱਖ ਰੁਪਈਆ ਦੇ ਆਇਆ। ਪਰ 50 ਲੱਖ ਰੁਪਈਆ ਤੂੰ ਉਹਨਾਂ ਨੂੰ ਦੇ ਆਇਆ ਜਿਨ੍ਹਾਂ ਦੇ ਕੋਲ ਤੇ ਕੋਈ ਚੀਜ਼ ਦੀ ਕਮੀ ਨਹੀਂ। ਉਹਨਾਂ ਲਈ ਤਾਂ ਤੁਸੀਂ ਬਾਜ਼ਾਰ ਖੋਲ੍ਹੇ ਆ, ਉਹਨਾਂ ਲਈ ਤਾਂ ਤੁਸੀਂ ਕਰੋੜਾਂ ਗਾਹਕ ਪੈਦਾ ਕਰਕੇ ਦਿੱਤੇ ਹੋਏ ਆ, ਉਹਨਾਂ ਲਈ ਤਾਂ ਕੋਈ ਕਮੀ ਨਹੀਂ। ਜੇ ਤੁਸੀਂ ਖੇਡਾਂ ਨੂੰ ਵਧਾਵਾ ਹੀ ਦੇਣਾ ਆ ਤੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਵਾਕ ਰੱਸੀ ਵੀ ਨਹੀਂ ਟੱਪਣ ਜੋਗੀ ਲੈਣ ਜੋਗੇ, ਉਹਨਾਂ ਦੇ ਕੋਲ ਰੱਸੀ ਵੀ ਨਹੀਂ ਹੁੰਦੀ ਟੱਪਣ ਲਈ, ਤੁਸੀਂ ਉਹਨਾਂ ਨੂੰ ਪੈਸੇ ਕਿਉਂ ਨਹੀਂ ਦਿੰਦੇ? ਦੂਜੀ ਗੱਲ ਜਿਹੜਾ ਅਨਿਲ ਵਿਜ ਆ, ਇਹ ਆਪਣੀਆਂ ਮਰਜ਼ੀ ਕਰਦਾ ਫਿਰਦਾ ਹੈ। ਇਹ ਖੇਡਾਂ ਦੇ ਵਿੱਚ ਇਹੋ ਜਿਹੇ ਦਿੰਦਾ ਹੈ। ਇਹ ਪਿੱਛੇ ਜੇ ਓਲੰਪਿਕ ਦੇ ਵਿੱਚ ਚਲਾ ਗਿਆ, 7-8 ਬੰਦੇ ਨਾਲ ਆਪਣੇ ਸੱਜੇ ਖੱਬੇ ਰੱਖ ਲਏ, ਕਹਿੰਦਾ ਜੀ ਮੈਂ ਤੇ ਖੇਡਾਂ ਨੂੰ ਉੱਥੇ ਖਿਡਾਰੀਆਂ ਨੂੰ ਐਪਰੀਸ਼ੀਏਟ ਕਰਨ ਚੱਲਿਆ। ਚਲੋ ਚਲੇ ਜਾਓ ਜੀ, ਜਿੱਥੇ ਇਹਨੇ ਗਏ ਆ ਉੱਥੇ ਤੁਸੀਂ ਵੀ ਚਲੇ ਜਾਓ। ਤੇ ਇਹ ਲੈ ਕੇ ਆਪਣੇ ਧਾੜ ਉੱਥੇ ਹੋਟਲ 'ਚ ਵੜ ਗਿਆ। ਇਹ ਹੋਟਲ ਦੇ ਵਿੱਚ ਬੈਠਾ ਹੀ ਖਿਡਾਰੀਆਂ ਨੂੰ ਐਪਰੀਸ਼ੀਏਟ ਕੀਤੀ ਗਿਆ। ਕਿਸੇ ਵੀ ਮੁਕਾਬਲੇ ਦੇ ਵਿੱਚ ਇਹ ਜਾ ਕੇ ਉੱਥੇ ਖਿਡਾਰੀਆਂ ਨੂੰ ਵੇਖਣ ਵੀ ਨਹੀਂ ਗਿਆ ਤੇ ਰੁਪਈਆ ਕਰੋੜ 1.5 ਕਰੋੜ ਰੁਪਈਆ ਜਨਤਾ ਦਾ ਜਿਹੜਾ ਸੀ ਉੱਥੇ ਫੂਕ ਕੇ ਆ ਗਏ। ਸੋ ਅਨਿਲ ਵਿਜ ਇਹੋ ਜਿਹੇ ਕੰਮ ਕਰਦਾ ਫਿਰਦਾ, ਨਹੀਂ ਹੋਣੇ ਚਾਹੀਦੇ। ਨਾਲੇ ਜਿਸ ਬੰਦੇ ਨੂੰ ਚੈੱਕ ਦੇ ਕੇ ਆਇਆ ਉਹਦੇ ਕਈ ਸਿਆਪੇ ਪਏ ਆ, ਉਹਦੇ ਕਈ ਪੰਗੇ ਚੱਲਦੇ ਆ। ਇਹ ਇਸ ਤਰ੍ਹਾਂ ਜਨਤਾ ਦਾ ਪੈਸਾ, ਜਨਤਾ ਦੀ ਬਿਨਾਂ ਕਿਸੇ ਗੱਲ ਤੋਂ ਕਿਸੇ ਬਾਤ ਤੋਂ ਕੋਈ ਮੰਨਦਾ ਕੋਈ ਨਹੀਂ ਮੰਨਦਾ, ਇਹ ਫੜਾਉਣਾ ਇਹ ਸਰਾਸਰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਪਣਾ ਜੋ ਇਹਨਾਂ ਦਾ ਅਹਿਸਾਨ ਆ, ਇਹਨਾਂ ਤੇ ਅਹਿਸਾਨ ਕੀਤਾ ਡੇਰੇ ਵਾਲੇ ਨੇ। ਤੁਹਾਨੂੰ ਪਤਾ ਹੀ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਖੁੱਲ੍ਹ ਕੇ ਇਮਦਾਦ ਕੀਤੀ ਹੈ, ਉਹ ਸਿੱਧੇ ਰੂਪ ਦੇ ਵਿੱਚ ਤਾਂ ਕਹਿ ਨਹੀਂ ਸਕਦੇ, ਪਰ ਬਾਬੇ ਦੇ ਰੱਖ ਕੇ ਚਰਨਾਂ 'ਚ ਚੱਕ ਕੇ ਜ਼ਰੂਰ ਕਹਿ ਹੋਣੇ ਆ ਕਿ ਆ ਤਿਲ ਫੁੱਲ ਜੀ, ਜੇ ਕਿਤੇ ਫੇਰ ਮੌਕਾ ਮਿਲਿਆ ਤੇ ਫੇਰ ਸੇਵਾ ਕਰਨ ਲਈ ਆ ਪੜਾਂਗੇ। ਜੀ ਜੀ ਜੀ, ਬਿਲਕੁਲ ਬਿਲਕੁਲ ਇਹੀ ਹਾਲਾਤ ਨੇ ਜੀ ਇਹਨਾਂ ਦੇ। ਤੇ ਅਗਲੀ ਜੇ ਗੱਲ ਕਰੀਏ ਕਿ ਕੇਂਦਰੀ ਮੰਤਰੀ ਦਾ ਬੜਾ ਹੀ ਬੇਹੂਦਾ ਬਿਆਨ। ਇਹ ਸਾਡਾ ਜਿਹੜਾ ਢਾਂਚਾ ਹੈ ਨਾ ਜੀ, ਸਿਆਸੀ ਢਾਂਚਾ, ਇਹਦੇ ਵਿੱਚ ਹੈ ਹੀ ਬਿਆਨ ਆ। ਜਿਵੇਂ ਉਹ ਕਹਿੰਦੇ ਨਾ ਕਿ ਤਲਵਾਰ ਤੋਂ ਬਿਨਾਂ ਮਿਆਨ ਕਿਸੇ ਕੰਮ ਦਾ ਨਹੀਂ ਹੁੰਦਾ, ਤੇ ਉਹਦਾ ਇਹ ਬਿਆਨ ਹੀ ਬਿਆਨ ਆ ਤੇ ਬਿਆਨ ਕਿਸੇ ਵੀ ਕੰਮ ਦੇ ਨਹੀਂ। ਇਹ ਮਹੇਸ਼ ਸ਼ਰਮਾ, ਡਾਕਟਰ ਮਹੇਸ਼ ਸ਼ਰਮਾ ਕੇਂਦਰੀ ਸੈਰ ਸਪਾਟਾ ਮੰਤਰੀ ਆ, ਇਹਨੇ ਅੱਜ ਹੋਰ ਹੀ ਇੱਕ ਵਿਵਾਦ ਨੂੰ ਜਨਮ ਦੇ ਦਿੱਤਾ। ਆਂਦਾ ਕਿ ਜਿਹੜੀਆਂ ਸੈਲਾਨੀ ਇੱਥੇ ਆਉਂਦੀਆਂ ਨੇ ਸਾਡੀਆਂ ਬੀਬੀਆਂ ਬਾਹਰਲੇ ਮੁਲਕਾਂ ਦੇ ਵਿੱਚੋਂ, ਉਹ ਸਕਰਟ ਨਾ ਪਾਇਆ ਕਰਨ, ਇਹਦੇ ਨਾਲ ਜੁਰਮ ਵੱਧਦਾ, ਅੱਧੀ ਰਾਤ ਨੂੰ ਬਾਹਰ ਨਾ ਕਿਤੇ ਨਿਕਲਿਆ ਕਰਨ। ਇਹੋ ਜਿਹੀਆਂ ਇਹਨੇ ਬੇਹੂਦਾ ਜਿਹੀਆਂ ਗੱਲਾਂ ਕੀਤੀਆਂ। ਜਦੋਂ ਘਿਰ ਗਿਆ ਫਿਰ ਕਹਿੰਦਾ ਨਹੀਂ ਜੀ ਮੇਰੇ ਤੇ ਆਪਦੇ ਘਰ 2 ਧੀਆਂ ਹੈ, ਕਿਸੇ ਨੂੰ ਕੀ ਰੋਕ ਸਕਦਾ। ਇਹੋ ਹੀ ਗੱਲ ਇਹਨੇ ਅੱਜ ਤੋਂ 1 ਸਾਲ ਪਹਿਲਾਂ ਕਹੀ ਸੀ। ਉਦੋਂ ਇਹਨੇ ਕਿਹਾ ਸੀ ਕਿ ਰਾਤ ਨੂੰ ਜਿਹੜਾ ਔਰਤਾਂ ਦਾ ਤੁਰਨਾ ਫਿਰਨਾ ਇਹ ਸਾਡਾ ਸਮਾਜ ਪ੍ਰਵਾਨ ਨਹੀਂ ਕਰਦਾ। ਲੋਕਾਂ ਨੇ ਰੌਲਾ ਪਾਇਆ, ਖੁਦ ਬੀਬੀਆਂ ਨੇ ਕਿਹਾ ਕਿ ਅਸੀਂ ਜਿਹੜੀਆਂ ਕੰਮ ਕਰਦੀਆਂ ਰਾਤ ਨੂੰ, ਅਸੀਂ ਜਾਂ ਹੋਰ ਆਪਣੇ ਜ਼ਰੂਰੀ ਕੰਮਾਂ ਲਈ ਬਾਹਰ ਨਿਕਲਦੀਆਂ, ਤੇ ਇਹ ਕੀ ਮਾੜਾ ਹੈ। ਤੇ ਇਹਨੂੰ ਜਵਾਬ ਨਹੀਂ ਸੀ ਔੜਿਆ। ਉਦੋਂ ਵੀ ਨੇ ਕਿਹਾ ਸੀ ਮੈਂ ਤੇ ਆਪ ਧੀਆਂ ਵਾਲਾ, ਮੈਂ ਇਸ ਤਰੀਕੇ ਨਾਲ ਨਹੀਂ ਜੀ ਇਸ ਤਰੀਕੇ ਨਾਲ ਕਿਹਾ। ਉਦੋਂ ਵੀ ਮੁੱਕਰ ਗਿਆ ਸੀ, ਅੱਜ ਵੀ ਪਲਟੀ ਮਾਰੀ ਸੋ। ਪਰ ਉਦੋਂ ਪਹਿਲਾਂ ਚਰਚਾ ਜਿਹੜੀ ਹੈ ਇਹਦੀ ਕਾਫੀ ਹੋਈ, ਇਹਦੀ ਤੋਏ ਵੀ ਕਾਫੀ ਕੀਤੀ ਹੈ ਲੋਕਾਂ ਨੇ। ਦੇਖੋ ਸਕਰਟ ਵਾਲਾ ਜਿਹੜਾ ਇਹਨੇ ਦਿੱਤਾ ਆ ਬਿਆਨ, ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਜਿਹੜੀ ਹੈ ਬੜੀ ਦਿਲਚਸਪ ਇਹਨਾਂ ਨੇ ਕੀਤੀ ਹੈ। ਇਹਨਾਂ ਨੇ ਵੈਲਕਮ ਕਿੱਟ ਨਾਂ ਦੀ ਇੱਕ ਕਹਿ ਲਈਏ ਜਿਵੇਂ ਬਣਾਇਆ ਹੋਇਆ ਡੋਜ਼ੀਅਰ ਟਾਈਪ ਦਾ। ਉਹ ਜਦੋਂ ਵੀ ਕੋਈ ਆਉਂਦਾ ਹੈ ਸੈਲਾਨੀ, ਕਹਿੰਦੇ ਕਿ ਸਾਡੀ ਇਹ ਤਰਕੀਬ ਆ ਕਿ ਜਦੋਂ ਵੀ ਕੋਈ ਭਾਰਤ ਦੀ ਧਰਤੀ ਤੇ ਪੈਰ ਰੱਖੇ ਸੈਲਾਨੀ, ਉਹਨੂੰ ਅਸੀਂ ਵੈਲਕਮ ਕਿੱਟ ਦਈਏ ਤੇ ਉਹਦੇ ਵਿੱਚ ਸਾਰੇ ਨੁਕਤੇ ਲਿਖੇ ਹੋਣ ਕਿ ਕੀ ਕਰਨਾ ਹੈ, ਕੀ ਤੁਸੀਂ ਜਿਹੜੀਆਂ ਆ ਉਹ ਇੱਥੇ ਪਰਹੇਜ਼ਗਾਰੀਆਂ ਕਰਨੀਆਂ, ਕਿੰਨਾ ਚੀਜ਼ਾਂ ਤੋਂ ਬਚਣਾ ਜੀ। ਉਹਦੇ ਵਿੱਚ ਲਿਖਿਆ ਕਿ ਇੱਥੇ ਜੀ ਸਕਰਟ ਨਾ ਪਾਓ, ਇੱਥੇ ਇਕੱਲੇ ਨਾ ਤੁਰੋ, ਇੱਥੇ ਜਿਹੜੇ ਡਰਾਈਵਰ ਸਾਡੇ ਆ ਉਹਨਾਂ ਤੋਂ ਬਚ ਕੇ ਰਹੋ। ਇਹ ਵੈਲਕਮ ਕਿੱਟਾਂ ਨੇ ਜਾਂ ਵਾਰਨਿੰਗ ਕਿੱਟਾਂ ਨੇ, ਇਹ ਨਹੀਂ ਸਮਝ ਆਉਂਦਾ ਹੀ। ਤੁਸੀਂ ਆਉਂਦਿਆਂ ਨੂੰ ਡਰਾ ਰਹੇ ਹੋ ਕਿ ਪਿੱਛੇ ਮੁੜ ਜਾਓ, ਇੱਥੇ ਗਾਂ ਇਹੋ ਜਿਹਾ ਕੰਮ ਹੋਣ ਡਿਆ। ਸੋ ਇਹਨਾਂ ਨੇ ਸਾਰੇ ਕੰਮ ਹੀ ਆ ਜਿਹੜੇ ਉਲਟ ਫੁਲਟ ਕਰ ਰੱਖੇ ਆ। ਲੋੜ ਤੇ ਏਦਾਂ ਦੀ ਹੈ ਕਿ ਦੇਖੋ ਅਸੀਂ ਸੰਸਕ੍ਰਿਤੀ ਥੋੜ੍ਹੀ ਥੋਪ ਸਕਦੇ ਹਾਂ। ਆਇਆ ਤੇ ਕੋਈ ਅਗਲਾ ਸਾਡੇ ਮੁਲਕ ਦੀ ਝਲਕ ਪਾਉਣ ਆ ਤੇ ਅਸੀਂ ਉਹਨਾਂ ਆਖੀ ਕਿ ਭਗਵੇਂ ਘੱਗਰੇ ਪਾ, ਇਹ ਗੱਲ ਨਹੀਂ ਬਣਦੀ। ਤੁਸੀਂ ਉਹਨਾਂ ਨੂੰ ਇਹ ਕਹੋ, ਇਹ ਨਾਅਰਾ ਦੇ ਸਕਦੇ ਹੋ ਕਿ ਭਾਈ ਤੁਸੀਂ ਸਾਡੀ ਸੰਸਕ੍ਰਿਤੀ ਦਾ ਖਿਆਲ ਰੱਖੋ, ਅਸੀਂ ਤੁਹਾਡੀ ਸੰਸਕ੍ਰਿਤੀ ਦਾ ਸਨਮਾਨ ਕਰਾਂਗੇ। ਕਿਉਂਕਿ ਉਹਨਾਂ ਦੀ ਸੰਸਕ੍ਰਿਤੀ ਦੇ ਵਿੱਚ ਪਹਿਰਾਵਾ ਜਿਹੜਾ ਹੋਰ ਟੱਗਦਾ ਹੈ। ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਦੱਸਣ ਦੀ ਲੋੜ ਵੀ ਨਹੀਂ, ਉਹ ਇੰਨੀ ਕੋਈ ਲਿਆਕਤ ਵਾਲੇ ਹੈਗੇ ਆ ਕਿ ਦੂਸਰੇ ਦੀ ਸੰਸਕ੍ਰਿਤੀ ਨੂੰ ਉਹ ਠੇਸ ਨਹੀਂ ਪਹੁੰਚਾਉਂਦੇ। ਜੇ ਕੋਈ ਕਰਦਾ ਵੀ ਹੈ,
ਕੋਈ ਕਮਲਾ ਰਮਲਾ ਕੋਈ ਇੱਕ ਆ ਵੀ ਜਾਂਦਾ ਹੈ ਤੇ ਉਹਨੂੰ ਸਮਝਾਉਣ ਦਾ ਢੰਗ ਕੋਈ ਹੋਣਾ ਚਾਹੀਦਾ। ਇਹ ਬੇਹੂਦਗੀਆਂ, ਇਹ ਵਾਹੀਆਤ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਜੇ ਇਸ ਤਰ੍ਹਾਂ ਹੀ ਸੈਰ ਸਪਾਟਾ ਚੱਲਦਾ ਰਿਹਾ ਤੇ ਇਸ ਸੈਰ ਸਪਾਟਾ ਦਾ ਇਹੋ ਜਿਹਾ ਨੇ ਬਾਟਾ ਮੁੱਦਾ ਮਾਰ ਦੇਣਾ। ਜੀ ਜੀ ਬਿਲਕੁਲ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।